पंजाबी रेडियो USA पेश करता है अज दा दिन सिख इतिहास विच। सिख इतिहास दीआं घटनावां च 30 मार्च का दिन 1664 गुरु हरकृष्ण साहब ज्योति जोत समाए। 25 मार्च 1664 के दिन गुरु हरकृष्ण साहब ते औरंगजेब विचकार पहली मुलाकात हुई। औरंगजेब ने उन्होंने 2 दिन बाद फिर मिलने वास्ते कहा। उस रात गुरु साहब ते चेचक की बीमारी ने हमला किया। अगले 4 दिन बुखार वधदा गया। अखीर समा आया जाण दा ते आपने 30 मार्च 1664 के दिन सारिਆਂ ਨੂੰ कोल बुला के आख्या कि मेरे मगरों गुरगद्दी बकाले वाले बाबे यानी गुरु तेग बहादुर साहब ਨੂੰ सौंपनी है। ये कहण तो थोड़ा चिर मगरों ही ज्योति जोत समा गए। संस्कार करन तो कुछ दिन मगरों माता सुलखणी ने गुरु तेग बहादुर साहब ਨੂੰ गुरगद्दी संभालण वास्ते बकाले पैगाम भेजिया। 1699 गुरु गोबिंद सिंह साहब ने आनंदपुर नगरी की नींह रखी। 30 मार्च 1699 के दिन गुरु गोबिंद सिंह जी ने ਚੱਕ ਨਾਨਕੀ ਦੇ ਨੇੜੇ ਕੇਸਗੜ੍ਹ ਵਾਲੀ ਜਗ੍ਹਾ ਨਵੇਂ ਪਿੰਡ ਦੀ ਮੋੜੀ ਗੱਡੀ। ਭਾਈ ਚੌਪਤ ਰਾਏ ਮਗਰੋਂ ਚੌਪਾ ਸਿੰਘ ਨੇ ਆਨੰਦ ਸਾਹਿਬ ਦੀਆਂ 5 ਪੌੜੀਆਂ ਪੜ੍ਹ ਕੇ ਅਰਦਾਸ ਕੀਤੀ। ਨਵੇਂ ਨਗਰ ਦਾ ਨਾਂ ਗੁਰੂ ਸਾਹਿਬ ਨੇ ਆਨੰਦਪੁਰ ਰੱਖਿਆ। 1747 ਰਾਮ ਰੌਣੀ ਕਿਲੇ ਦੀ ਨੀਂਹ ਰੱਖੀ ਗਈ। 21 ਮਾਰਚ 1747 ਦੇ ਦਿਨ ਲਖਪਤ ਰਾਏ ਦੀ ਗ੍ਰਿਫਤਾਰੀ ਹੋਣ ਤੇ ਕੌੜਾ ਮੱਲ ਦੇ ਦੀਵਾਨ ਬਣਨ ਤੇ 21 ਮਾਰਚ 1747 ਦੇ ਦਿਨ ਲਖਪਤ ਰਾਏ ਦੀ ਗ੍ਰਿਫਤਾਰੀ ਹੋਣ ਤੇ ਕੌੜਾ ਮੱਲ ਦੇ ਦੀਵਾਨ ਬਣਨ ਤੇ ਸਿੱਖਾਂ ਨੂੰ ਰਾਹਤ ਮਿਲੀ। ਹੁਣ ਸਿੱਖ ਗੁਰੂ ਕਾ ਚੱਕ ਯਾਨੀ ਅੰਮ੍ਰਿਤਸਰ ਬੇਤੜਕ ਹੋ ਕੇ ਪੁੱਜਣ ਲੱਗ ਪਏ। 30 ਮਾਰਚ 1747 ਦੇ ਦਿਨ ਸਰਬੱਤ ਖਾਲਸੇ ਦਾ ਇੱਕ ਇਕੱਠ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੋਇਆ। ਇਸ ਇਕੱਠ 'ਚ ਬਹੁਤ ਸਾਰੇ ਕੌਮੀ ਮਸਲੇ ਵਿਚਾਰੇ ਗਏ। ਸਰਬੱਤ ਖਾਲਸਾ ਨੇ ਗੁਰਮਤਾ ਕੀਤਾ ਕਿ ਸਿੱਖ ਜਦੋਜਹਿਦ ਨੂੰ ਜਥੇਬੰਦ ਕੀਤਾ ਜਾਵੇ। ਖਾਲਸਾ ਫੌਜਾਂ ਨੂੰ ਸ਼ਸਤਰਾਂ ਅਸਤਰਾਂ ਨਾਲ ਲੈਸ ਕਰਕੇ ਮੁਗਲ ਫੌਜਾਂ ਦੇ ਟਾਕਰੇ ਵਾਸਤੇ ਪੂਰੀ ਤਰ੍ਹਾਂ ਤਿਆਰ ਕੀਤਾ ਜਾਵੇ। ਇਸ ਦੇ ਨਾਲ ਹੀ ਇਹ ਗੁਰਮਤਾ ਵੀ ਕੀਤਾ ਗਿਆ ਕਿ ਗੁਰੂ ਕਾ ਚੱਕ 'ਚ ਇੱਕ ਕਿਲਾ ਵੀ ਉਸਾਰਿਆ ਜਾਵੇ। ਇੱਕ ਕੱਚਾ ਕਿਲਾ ਸ਼ਹਿਰ ਦੀ ਉਦੋਂ ਦੀ ਹੱਦ ਦੇ ਬਾਹਰ ਰਾਮਸਰ ਸਰੋਵਰ ਦੇ ਨੇੜੇ ਬਣਾਉਣਾ ਸ਼ੁਰੂ ਕੀਤਾ ਗਿਆ ਸੀ। ਇਸ ਦਾ ਨਾਂ ਗੁਰੂ ਕਾ ਚੱਕ ਸ਼ਹਿਰ ਵਸਾਉਣ ਵਾਲੇ ਗੁਰੂ ਰਾਮਦਾਸ ਦੇ ਨਾਂ ਤੇ ਰਾਮ ਰੌਣੀ ਰੱਖਿਆ ਗਿਆ। ਰੌਣੀ ਦਾ ਮਾਨਾ ਸੀ ਫਸੀਲ ਯਾਨੀ ਚਾਰਦੀਵਾਰੀ, ਯਾਨੀ ਇਹ ਕਿਲਾ ਘੱਟ ਤੇ ਇੱਕ ਵਲਗਣ ਵਧੇਰੇ ਸੀ। ਇਸ 'ਚ ਸਿਰਫ 500 ਬੰਦੇ ਹੀ ਰਹਿ ਸਕਦੇ ਸਨ। ਭਾਵੇਂ ਇਹ ਇੱਕ ਵੱਡੀ ਹਵੇਲੀ ਜਾਪਦਾ ਸੀ, ਪਰ ਇਹ ਵਧੀਆ ਤਰੀਕੇ ਨਾਲ ਬਣਾਇਆ ਗਿਆ ਸੀ। ਹਮਲੇ ਵੇਲੇ ਕੁਝ ਦੇਰ ਤੱਕ ਚੰਗੀ ਤਰ੍ਹਾਂ ਇਹ ਹਿਫਾਜ਼ਤ ਕਰ ਸਕਦਾ ਸੀ। 1919 ਗੱਜਣ ਸਿੰਘ ਲੁਧਿਆਣਾ ਤੇ ਕੌਂਸਲ ਦੇ ਹੋਰ ਮੈਂਬਰਾਂ ਵੱਲੋਂ ਸਿੱਖਾਂ ਦੀ ਇੱਕ ਸਿਆਸੀ ਜਥੇਬੰਦੀ ਬਣਾਉਣ ਦਾ ਫੈਸਲਾ। 1919 ਤੱਕ ਹਿੰਦੂਆਂ ਦੇ ਹੱਕਾਂ ਵਾਸਤੇ ਜਦੋਜਹਿਦ ਕਰਨ ਲਈ ਕਾਂਗਰਸ ਤੇ ਮੁਸਲਮਾਨਾਂ ਵਾਸਤੇ ਮੁਸਲਿਮ ਲੀਗ ਬਣੀਆਂ ਹੋਈਆਂ ਸਨ। 30 ਮਾਰਚ 1919 ਦੇ ਦਿਨ ਸਰਦਾਰ ਬਹਾਦਰ ਗੱਜਣ ਸਿੰਘ, ਕੌਂਸਲ ਦੇ ਕੁਝ ਹੋਰ ਸਿੱਖ ਮੈਂਬਰ ਤੇ ਕੁਝ ਸਿੱਖ ਰਈਸ ਲਾਹੌਰ 'ਚ ਇਕੱਠੇ ਹੋਏ ਤੇ ਉਹਨਾਂ ਨੇ ਸਿੱਖ ਹੱਕਾਂ ਦੀ ਇੱਕ ਸਿਆਸੀ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ। ਮਗਰੋਂ ਇਸ ਕੋਸ਼ਿਸ਼ ਹੇਠ ਸਿੱਖ ਲੀਗ ਕਾਇਮ ਹੋਈ ਸੀ। 1986 ਓਂਕਾਰ ਸਿੰਘ, ਸੁਰਜੀਤ ਸਿੰਘ ਨਕਲੀ ਪੁਲਿਸ ਮੁਕਾਬਲੇ ਸ਼ਹੀਦ। 30 ਮਾਰਚ 1986 ਦੇ ਦਿਨ CRPF ਨੇ ਪਾਂਚਟੇ ਕੋਲ ਓਂਕਾਰ ਸਿੰਘ ਤੇ ਇੱਕ ਹੋਰ ਸਿੱਖ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਇਸੇ ਦਿਨ ਦਿੱਲੀ 'ਚ ਹਰਵਿੰਦਰ ਸਿੰਘ ਖਾਲਸਾ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸੇ ਦਿਨ ਖਲਚੀਆਂ ਪੁਲਿਸ ਨੇ ਸੁਰਜੀਤ ਸਿੰਘ ਦੇ ਹਿਰਾਸਤ 'ਚੋਂ ਫਰਾਰ ਹੋਣ ਦਾ ਡਰਾਮਾ ਖੇਡਿਆ ਤੇ ਨਕਲੀ ਪੁਲਿਸ ਮੁਕਾਬਲੇ ਤੋਂ ਪਹਿਲਾਂ ਵਰਗੀ ਕਹਾਣੀ ਦੁਹਰਾਈ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 30 ਮਾਰਚ ਦਾ ਦਿਨ।